ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਕੀ ਹਾਲ ਹੈ ਸੋਹਣਿਓ? ਠੀਕ ਹੋ? ਚਲੋ ਫਿਰ ਨਿਕਲੀਏ ਅੱਜ ਦੀ ਸੈਰ ਵਾਸਤੇ ਅਤੇ ਕੰਟੀਨਿਊ ਕਰਨੇ ਆ ਕੱਲ੍ਹ ਵਾਲੇ ਵਲਾਗ ਤੋਂ ਹੀ। ਸਰਗੋਧੇ ਕਚਹਿਰੀ ਚੱਲਨੇ ਆ। ਜਦੋਂ ਮੈਂ ਗਿਆ ਕਚਹਿਰੀ ਤਾਂ ਉਦੋਂ ਸੀਨੀਅਰ ਮੋਸਟ ਜਿਹੜੇ ਸਨ ਉਹ ਕਾਜ਼ੀ ਸਾਦਕ ਸਾਹਿਬ ਹੁੰਦੇ ਹਨ, ਕਾਜ਼ੀ ਖਾਵਰ ਸਾਹਿਬ ਦੇ ਵਾਲਿਦ ਮੁਹਤਰਮ, ਅੱਲਾਹ ਤਾਲਾ ਉਹਨਾਂ ਨੂੰ ਗਰੀਕ ਰਹਿਮਤ ਕਰੇ, ਅਤੇ ਅਹਿਸਾਨ ਕਾਦਰ ਸ਼ਾਹ ਸਾਹਿਬ, ਇਹ ਮੇਰੇ ਖਿਆਲ ਸੀਨੀਅਰ ਮੋਸਟ ਲੋਕਾਂ ਦੇ ਵਿੱਚੋਂ ਸਨ। ਕਾਜ਼ੀ ਸਾਦਕ ਸਾਹਿਬ ਸੁਬਹਾ ਡਰਾਈਵਰ ਉਹਨਾਂ ਨੂੰ ਲੈ ਆਉਂਦਾ ਹੁੰਦਾ ਸੀ ਅਤੇ ਉੱਥੇ ਬਾਹਰ ਦੇ ਸੇਨ ਦੇ ਵਿੱਚ ਉਹਨਾਂ ਦੀ ਕੁਰਸੀ ਹੁੰਦੀ ਸੀ, ਉੱਥੇ ਉਹਨਾਂ ਬਹਿ ਜਾਣਾ, ਸਾਰਾ ਦਿਨ ਉਹਨਾਂ ਗੱਪਾਂ ਮਾਰਨੀਆਂ, ਚਾਹ ਸ਼ਾਹ ਪੀਣੀ, ਅਤੇ ਉਹ ਇਨਸਾਈਕਲੋਪੀਡੀਆ ਸਨ ਲਾ ਦਾ ਟੁਰਦਾ ਫਿਰਦਾ, ਅਤੇ ਸਾਰੇ ਸੀਨੀਅਰ ਜੂਨੀਅਰ ਸਲਾਹ ਆਮ ਸੀ ਸਾਰਿਆਂ ਵਾਸਤੇ, ਜਿਹੜਾ ਆਏ ਅਤੇ ਉੱਥੋਂ ਆਪਣਾ ਗਾਈਡੈਂਸ ਲਏ ਅਤੇ ਜਾ ਕੇ ਤੇ ਕੇਸ ਆਪਣਾ ਲੜੇ। ਪਰ ਮਜ਼ੇ ਦੀ ਗੱਲ ਹੈ ਕਿ ਉਹ ਫਾਰ ਐਂਡ ਅਗੇਂਸਟ ਦੋਵਾਂ ਨੂੰ ਹੀ ਜਿਹੜਾ ਵੀ ਆ ਜਾਏ, ਉਹ ਸੁਣਿਆ ਕਿ ਉਹ ਦੋਵਾਂ ਨੂੰ ਹੀ ਆਰਗੂਮੈਂਟ ਦੇ ਦਿੰਦੇ ਸਨ, ਸਾਈਟੇਸ਼ਨਸ ਦੇ ਦਿੰਦੇ ਸਨ। ਅਹਿਸਾਨ ਕਾਦਰ ਸ਼ਾਹ ਸਾਹਿਬ, ਅੱਲਾਹ ਤਾਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਸ਼ਾਹ ਸਾਹਿਬ ਦਾ ਬੇਟਾ ਸੀ ਗੋਗੀ ਸ਼ਾਹ, ਅੱਲਾਹ ਤਾਲਾ ਉਹਨੂੰ ਗਰੀਕੇ ਰਹਿਮਤ ਕਰੇ, ਜਵਾਨੀ 'ਚ ਹੀ ਚਲਾ ਗਿਆ। ਫਿਰ ਮੇਰਾ ਦੋਸਤ, ਮੇਰਾ ਕਲਾਸ ਫੈਲੋ ਰਾਓ ਫਜ਼ਲ ਰਹਿਮਾਨ, ਉਜ਼ੈਰ ਇੱਕ ਮੇਰਾ ਦੋਸਤ ਹੁੰਦਾ ਸੀ, ਉਹ ਸ਼ਾਹ ਸਾਹਿਬ ਦਾ ਜੂਨੀਅਰ ਹੀ ਸੀ, ਗੁਲਾਮ ਅਬਾਸ ਸ਼ਾਹ ਸਾਹਿਬ ਦਾ। ਉਜ਼ੈਰ ਸੀ, ਫਿਰ ਨਵੀਦ ਖਾਨ ਮੇਰਾ ਇੱਕ ਦੋਸਤ ਸੀ, ਅਸ਼ਰਫ ਰਹੀਮੀ ਸੀ, ਨਾਸਰ ਜਸਰਾ, ਅਰਸ਼ਦ ਹੰਜਰਾ। ਮੇਰਾ ਕਲਾਸ ਫੈਲੋ ਸੀ ਲਾਅ ਦਾ, ਸਰਗੋਧੇ ਵੀ ਅਸੀਂ ਇਕੱਠੇ ਪੜ੍ਹਦੇ ਰਹੇ। ਗੁਲਾਮ ਅਬਾਸ ਗੋਇੰਦੀ, ਅੱਲਾਹ ਤਾਲਾ ਉਹਨੂੰ ਗਰੀਕ ਰਹਿਮਤ ਕਰੇ, ਉਹਦੀ ਕਬਰ ਨੂੰ ਨੂਰ ਨਾਲ ਭਰ ਦੇ। ਰਾਜਾ ਪਰਵੇਜ਼। ਸੀਨੀਅਰਸ ਦੇ ਵਿੱਚੋਂ ਮਤਲਬ ਗੁਲਾਮ ਮੁਸਤਫਾ ਸਾਹਿਬ ਹੁੰਦੇ ਸਨ, ਬੁੱਟਰ ਸਾਹਿਬ ਔਰ ਗੁਲਾਮ ਮੁਸਤਫਾ ਸਾਹਿਬ ਚੈਂਬਰ ਫੈਲੋਜ਼ ਸਨ। ਅੱਲਾਹ ਤਾਲਾ ਮਲਕ ਸਾਹਿਬ ਦੀ ਮਗਫਰਤ ਫਰਮਾਏ, ਉਹਨਾਂ ਦੇ ਦਰਜਾਤ ਬੁਲੰਦ ਫਰਮਾਏ। ਸ਼ਰੀਫ ਮੇਕਨ ਸਾਹਿਬ ਹੁੰਦੇ ਸਨ, ਬੜੇ ਸਟਾਈਲਿਸ਼ ਆਦਮੀ, ਅਤੇ ਇਫਤਖਾਰ ਬਲੋਚ ਸਾਹਿਬ, ਉਹਨਾਂ ਦਾ ਛੋਟਾ ਭਾਈ ਮੁਸਰਤ ਮੇਰਾ ਦੋਸਤ ਸੀ। ਗਾਦੀ ਸਾਹਿਬ ਹੁੰਦੇ ਸਨ ਇੱਕ, ਨਾਮ ਮੇਰੇ ਜ਼ਿਹਨ 'ਚੋਂ ਨਿਕਲ ਗਿਆ। ਫਿਰ ਰਾਜਾ ਕਿਊਮ ਦੇ ਚੈਂਬਰ ਦੇ ਨਾਲ ਬਾਜਵਾ ਸਾਹਿਬ ਹੁੰਦੇ ਸਨ, ਬਾਜਵਾ ਸਾਹਿਬ ਵੀ ਸਨ ਗਾਲਬਾਨ। ਬਹੁਤ ਸਾਰੇ ਮਿਹਰਬਾਨ ਦੋਸਤ, ਮੈਨੂੰ ਉਹਨਾਂ ਦੀਆਂ ਸੂਰਤਾਂ ਯਾਦ ਨੇ, ਮੈਂ ਹੁਣ ਉਹਨਾਂ ਦੇ ਨਾਮ ਭੁੱਲ ਗਿਆ, ਮੈਂ ਮਾਜ਼ਰਤ ਚਾਹੁੰਦਾ।
ਫਿਰ ਜਨਾਬ ਇਲੈਕਸ਼ਨ ਬੜੀ ਇੱਕ ਗਹਿਮਾ ਗਹਿਮੀ ਹੁੰਦੇ ਸੀ, ਵੋਟ ਮੰਗਣੇ, ਫਿਰ ਸੱਜਿਓਂ ਖੱਬਿਓਂ ਉਹਨੂੰ ਕੋਈ ਧਲਕ ਵਾਸਤੇ ਵਿੱਚ ਪਾਣੇ। ਇਹ ਬੜੀ ਇੱਕ ਸੋਸ਼ਲ ਐਕਟੀਵਿਟੀ ਹੁੰਦੀ ਸੀ ਔਰ ਅੱਛੀ ਸੀ। ਫਿਰ ਕੁਝ ਜਿਹੜੇ ਨੇ ਐਬਸੈਂਟੀ ਵੋਟ ਹੁੰਦੇ ਸਨ, ਜਿਹੜੇ ਕਿ ਰੈਗੂਲਰ ਪ੍ਰੈਕਟਿਸਿੰਗ ਲਾਇਰਸ ਨਹੀਂ ਸਨ ਹੁੰਦੇ, ਉਹ ਫਿਰ ਜਿਹੜੇ ਇਲੈਕਸ਼ਨ ਲੜਨ ਦੇ ਜਿਹੜੇ ਮਾਹਿਰੀਨ ਹੁੰਦੇ ਸਨ, ਉਹ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਉਹ ਲੋਕ ਕਿੱਥੇ ਪਾਏ ਜਾਂਦੇ ਨੇ ਅਤੇ ਉਹਨਾਂ ਨੂੰ ਕਿਵੇਂ ਜਾ ਕੇ ਮਿਲਣਾ। ਉਹਨਾਂ ਦੇ ਵਿੱਚੋਂ ਮੇਰਾ ਦੋਸਤ ਇਜਾਜ਼ ਲਤੀਫ ਜਿਹੜਾ ਸੀ, ਉਹ ਬੜਾ ਮਾਹਿਰ ਆਦਮੀ ਸੀ, ਉਹਨੂੰ ਸਾਰਿਆਂ ਦਾ ਪਤਾ ਹੁੰਦਾ ਸੀ। ਇਜਾਜ਼ ਦੇ ਸੀਨੀਅਰ ਸਨ ਨਸੀਰ ਕੁਰੈਸ਼ੀ ਸਾਹਿਬ, ਉਹ ਬੜੇ ਮਾਹਿਰ ਸਨ ਇਲੈਕਸ਼ਨ ਲੜਨ ਦੇ, ਅਤੇ ਕਈ ਵਾਰ ਉਹ ਬਾਹਰ ਦੇ ਸਦਰ ਵੀ ਰਹੇ। ਉਹ ਕਈ ਵਾਰੀ ਪ੍ਰੈਜ਼ੀਡੈਂਟ ਰਹੇ ਬਾਹਰ ਦੇ। ਔਰ ਕੁਰੈਸ਼ੀ ਸਾਹਿਬ ਵੀ ਇਲੈਕਸ਼ਨ ਲੜਨ ਦੇ ਬੜੇ ਮਾਹਿਰ ਸਨ, ਅਤੇ ਉਹਨਾਂ ਨੂੰ ਇਚੀ ਬਿਚੀ ਪਤਾ ਹੁੰਦੀ ਸੀ ਕਿ ਕਿਹੜਾ ਵੋਟਰ ਕਿੱਥੇ ਹੈ। ਅੱਲਾਹ ਤਾਲਾ ਉਹਨਾਂ ਨੇ ਗਰੀਕ ਰਹਿਮਤ ਕਰੇ। ਉਹ ਵਨ ਮੈਨ ਆਰਮੀ ਸਨ। ਫਿਰ ਇੱਕ ਵਾਰੀ ਆਜ਼ਮ ਡੋਗਰ ਗਿਆ DC ਦੇ ਦਫ਼ਤਰ, ਅਤੇ ਉੱਥੇ ਕਲਰਕਾਂ ਦੇ ਨਾਲ ਲੜਾਈ ਹੋ ਗਈ। ਇਫਤਖਾਰ ਬਲੋਚ ਸਾਹਿਬ ਸਾਡੇ ਉਦੋਂ ਸਦਰ ਸਨ। ਬੜੀ ਫਾਈਟ ਹੋਈ, ਫਿਰ ਜਾ ਕੇ ਦਬਲ ਕੁੱਟਿਆ ਕਲਰਕਾਂ ਨੂੰ DC ਦੇ, ਬੜਾ ਹੰਗਾਮਾ ਹੋਇਆ, ਪਰਚੇ ਹੋ ਗਏ। ਫਿਰ ਬਾਅਦ ਦੇ ਵਿੱਚ ਸੁਲਹ ਸਫਾਈ ਹੋ ਗਈ। ਜਿਵੇਂ ਕਿ ਹਰ ਸਟੋਰੀ ਦਾ ਇੱਕ ਖੂਬਸੂਰਤ ਐਂਡ ਹੁੰਦਾ, ਉਹੀ ਐਂਡ ਹੋ ਗਿਆ ਕਿ ਚੂँਕਿ ਦੋਵਾਂ ਪਾਸੇ ਬੈਲੈਂਸ ਆਫ ਪਾਵਰ ਸੀ, ਇਸ ਵਾਸਤੇ ਸੁਲਹ ਸਫਾਈ ਅਤੇ ਅਮਨ ਅਮਾਨ ਹੋ ਗਿਆ। ਮੁਹੰਮਦ ਖਾਨ ਮੰਗਣੀ ਸਾਹਿਬ ਉਸ ਦੌਰ ਦੇ ਵਿੱਚ ਸੀਨੀਅਰਸ ਦੇ ਵਿੱਚੋਂ ਬੜੇ ਲਾਇਕ ਫਾਇਕ ਬੰਦੇ ਸਨ, ਔਰ ਹਰ ਵੇਲੇ ਮੈਂ ਉਹਨਾਂ ਨੂੰ ਵੇਖਦਾ ਸਾਂ, ਪੜ੍ਹਦੇ ਰਹਿੰਦੇ ਹੁੰਦੇ ਸਨ। ਵੈਰੀ ਨੌਲੇਜੇਬਲ ਪਰਸਨ। ਔਰ ਉਹ ਕੋਈ ਸਾਲ 'ਚ ਇੱਕ ਅੱਧਾ ਜਿਹੜਾ ਅਫਸਰ ਹੈ ਨਾ, ਉਹਨੂੰ ਫੜਕਾਉਂਦੇ ਹੁੰਦੇ ਸਨ। ਔਰ ਉਹਨੂੰ ਉਹ ਜਿਹੜਾ ਨਾ ਚੁਣਕਈ ਦੇ ਰਾਏ ਪਾ ਦਿੰਦੇ ਸਨ। ਉਹਨਾਂ ਦੀ ਵਜ੍ਹਾ ਤੋਂ ਬਾਹਰ ਦੀ ਬੜੀ ਇੱਜ਼ਤ ਸੀ, ਕਿਉਂ ਜੇ ਉਹ ਜਿਹੜੇ ਹੈ ਸਨ ਨਾ ਜੀ ਛੁੱਤਰ ਬੇਮਾਰ ਕਿਸਮ ਦੇ ਅਫਸਰਾਨ, ਉਹਨਾਂ ਨੂੰ ਨੱਥ ਪਾ ਦਿੰਦੇ ਹੁੰਦੇ ਸਨ। ਮਾਰ ਸਾਹਿਬ ਜਿਹੜੇ ਸਨ ਨਾ, ਉਹ ਬੜੇ ਲੀਏ ਦੀਏ ਰਹਿੰਦੇ ਹੁੰਦੇ ਸਨ, ਹਰ ਬੰਦੇ ਨਾਲ ਨਹੀਂ ਸਨ ਉਹ ਖੁੱਲ੍ਹਦੇ। ਮੇਰੇ ਨਾਲ ਬੜੀ ਸ਼ਫਕਤ ਕਰਦੇ ਸਨ, ਅਤੇ ਮੇਰੇ ਨਾਲ ਬੜੀ ਦੋਸਤੀ ਸੀ ਉਹਨਾਂ ਦੀ। ਹੁੱਕਾ ਪਾ ਕੇ ਉਹਨਾਂ ਬੈਠੇ ਹੋਣਾ, ਕਿਤਾਬ ਇੱਕ ਪੜ੍ਹੀ ਹੋਣੀ, ਮੈਂ ਟੁਰ ਜਾਣਾ ਅਤੇ ਉਹਨਾਂ ਮੈਨੂੰ ਬਿਠਾ ਲੈਣਾ, ਮੈਨੂੰ ਚਾਹ ਪਿਆਣੀ ਅਤੇ ਬੜੀ ਗੱਪ ਸ਼ਪ ਕਰਨੀ। ਅੱਲਾ ਕਰੀਮ ਮੰਗਣੀ ਸਾਹਿਬ ਅਤੇ ਰਹਿਮਤਾਂ ਦੀ ਬਰਸਾਤ ਫਰਮਾਏ, ਉਹਨਾਂ ਦੀ ਕਬਰ ਨੂੰ ਨੂਰ ਨਾਲ ਰੋਸ਼ਨ ਫਰਮਾ ਦੇ। ਕਿਆ ਸੂਰਤਾਂ ਸਨ ਜੀ, ਖਾਕ 'ਚ ਪਿਨਹਾ ਹੋ ਗਈਆਂ। ਉਸ ਦੌਰ ਦੇ ਵਿੱਚ ਕੋਈ ਫੀਸਾਂ ਜ਼ਿਆਦਾ ਨਹੀਂ ਸਨ ਹੁੰਦੀਆਂ, ਕੋਈ ਬੜੀ ਫੀਸ ਕੋਈ ਨਾਰਮਲੀ ਸੀਨੀਅਰ ਜਿਹੜਾ ਲੈਂਦਾ ਸੀ, ਉਹ ਕੋਈ 4000 5000 ਫੀਸ ਲੈ ਲੈਂਦਾ ਹੁੰਦਾ ਸੀ। ਅਤੇ ਉਸ ਦੌਰ ਦੇ ਵਿੱਚ ਮੰਗਣੀ ਸਾਹਿਬ ਜਿਹੜੇ ਨੇ, ਉਹ 50000 ਫੀਸ ਲੈਂਦੇ ਸਨ। ਉਹ ਮੈਂ ਉਹਨਾਂ ਕੋਲ ਪੁੱਛਿਆ, ਸਰ ਤੁਸੀਂ ਬੜੀ ਫੀਸ ਲੈਂਦੇ ਹੋ?
तो उन्हें आखेआ एक तो मैं ज़्यादा केस नहीं लैंदा ते दूसरा मैं केस पढ़ के लैना ते मेरे केस दे विच फिर जेह्ड़ा ना ਜਦੋਂ मैं उन स्टडी कर लैना तो फिर मैनूं पता हुंदा कि मैं जितना और मेरे केस दे विच जज जिहड़ा वो बदमाशी नहीं कर सकदा कि केस ना बनदा है तो मेरा केस जिहड़ा हुण खा जाए सो मेरा इस जिहड़ी फीस है इहदे पिछे मेरा वो नॉलेज है मेरा वो दबदबा हुंदा जिहदी वजह तो मेरा जित्तिया केस जिहड़ा ना वो मैनूं कोई मिली भगत नाल हरा नहीं सकदा ते जे उस हराना है तो फिर उस उन्होंने भुगतना है फिर जजां ने भी भुगता देंदे सन चौधरी मसूद जहांगीर साहब उस दौर जो भी प्रैक्टिस करते सन जेह्ड़े हुण जस्टिस ने कचहरी बंद हो जानी तो फिर दोस्तां ने जनाब चैंबरां ते कट्ठे हो जाना महफिलां होनियां ते गप्पां चलनियां अच्छे दिन सन लो दोस्तों मिलने अगले व्लॉग दे नाल अपना ते अपने आस पास सब दा ख्याल रखो अल्लाह आसानियां दे ते तुसी भी आसानियां दिओ खलके खुदा नूं रब रख